ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਜਿਹੜੇ 3 ਬਿੱਲ ਆ ਸਪੈਂਡਿੰਗ ਪੈਕੇਜ ਦੇ ਉਹਦੇ ਉੱਤੇ ਜ਼ਰੂਰ ਥੋੜੀ ਜਿਹੀ ਗੱਲਬਾਤ ਕਰ ਦਿੰਦੇ ਆ ਤੇ ਫਿਰ ਆਪਾਂ ਸਰੋਤਿਆਂ ਤੋਂ ਜੀ ਮਾਫੀ ਮੰਗਾਂਗੇ। ਜੀ ਇਜਾਜ਼ਤ ਲੈਂਦੇ ਹਾਂ ਫਿਰ। ਸੋ 3 ਬਿੱਲ ਜਿਹੜੇ ਫੰਡਿੰਗ ਪੈਕੇਜ ਦੇ ਆ ਉਹ ਰਿਲੀਜ਼ ਕੀਤੇ ਗਏ ਹਾਊਸ ਤੇ ਸੈਨੇਟ ਦੇ ਵਿੱਚ। ਕਹਿੰਦੇ ਵੀ ਇਹ ਬ੍ਰੇਕ ਥਰੂ ਸਾਹਮਣੇ ਜਿਹੜਾ ਉਹ ਆਇਆ ਆ। ਅਪਰੋਪਰੀਏਟਰਸ ਕਹਿੰਦੇ ਵੀ ਟੈਕਸਟ ਉਹਨਾਂ ਨੇ ਜਾਰੀ ਜਿਹੜਾ ਉਹ ਕੀਤਾ 30 ਜਨਵਰੀ ਨੂੰ, ਕਿਉਂਕਿ ਫਿਰ ਗਵਰਨਮੈਂਟ ਦੀ ਸ਼ਟਡਾਊਨ ਹੈਗੀ ਆ ਨਾ, ਸੋ ਉਹਦੇ ਕਰਕੇ ਫਿਰ ਮਸਲਾ ਦੁਬਾਰਾ ਜਿਹੜਾ ਉਹ ਬਣ ਸਕਦਾ। ਅੱਗੇ ਰਿਕਾਰਡ ਤੋੜ 40 ਦਿਨਾਂ ਤੋਂ ਵੱਧ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਬੰਦ ਰਹੀ ਆ, ਕਿਉਂਕਿ ਸਮਝੌਤਾ ਆਪਸ 'ਚ ਨਹੀਂ ਹੋਇਆ, ਪਰ ਇਵੈਂਚੁਅਲੀ ਫਿਰ ਸਮਝੌਤਾ ਹੋਇਆ ਸੀ। ਫਿਰ ਕੁਛ ਕੁ ਟਾਈਮ ਦੇ ਲਈ ਇਹ ਹੁਣ ਸਰਕਾਰ ਖੁੱਲੀ ਸੀਗੀ। ਪਰ ਕਹਿੰਦੇ ਵੀ ਇਹ ਜਿਹੜਾ ਲੈਜਿਸਲੇਸ਼ਨ ਹੈ ਇਸ ਦੇ ਨਾਲ ਐਨਰਜੀ ਦਾ ਡਿਪਾਰਟਮੈਂਟ, ਕਾਮਰਸ ਦਾ ਡਿਪਾਰਟਮੈਂਟ, ਇੰਟੀਰੀਅਰ ਦਾ ਤੇ ਜਸਟਿਸ ਡਿਪਾਰਟਮੈਂਟ ਤੇ ਵਾਟਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ। ਤੇ ਇਹਦੇ ਵਿੱਚ 30 ਸਤੰਬਰ ਤੱਕ, ਐਂਡ ਆਫ ਕਰੰਟ ਫਿਸਕਲ ਈਅਰ, ਉਦੋਂ ਤੱਕ ਹੋਊਗਾ। ਇਹ ਕੰਪਰੋਮਾਈਜ਼ ਕਹਿੰਦੇ ਵੀ ਹੋਇਆ ਆ, ਨੈਗੋਸ਼ੀਏਸ਼ਨਸ ਕੀਤੀਆਂ ਹਾਊਸ ਤੇ ਸੈਨੇਟ ਦੀ ਅਪਰੋਪਰੀਏਟਰਸ ਆ ਉਹਨਾਂ ਦੇ ਜਿਹੜੇ ਉਹ ਦੁਆਰਾ। GOP ਦੇ ਲੀਡਰਸ ਜਿਹੜੇ ਕਹਿੰਦੇ ਵੀ ਪਲਾਨ ਬਣਾ ਰਹੇ ਸੀਗੇ ਵੀ ਵੋਟਸ ਇਕੱਠੀਆਂ ਜਿਹੜੀਆਂ ਉਹ ਕਰਨ ਦੇ ਲਈ, ਤਾਂ ਜੋ ਪੈਕੇਜ ਨੂੰ ਹਾਊਸ ਫਲੋਰ ਦੇ ਉੱਤੇ ਆਉਂਦੇ ਵੀਰਵਾਰ ਨੂੰ ਪੇਸ਼ ਜਿਹੜਾ ਉਹ ਕੀਤਾ ਜਾ ਸਕੇ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਜਿਹੜਾ ਪੈਸੇਜ ਆ ਇਹ ਜ਼ਰੂਰੀ ਆ, ਵੀ ਨਹੀਂ ਤਾਂ ਫਿਰ ਓਮਨੀ ਬੱਸ ਬਿੱਲ ਜਿਹੜਾ ਬਲੋਟਡ ਆ, ਜਿਹਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਐਡ ਕੀਤਾ ਗਿਆ ਹੁੰਦਾ ਆ, ਵੀ ਉਹਨੂੰ ਪਾਸ ਕਰਾਉਣ ਦਾ ਫਿਰ ਰੌਲਾ ਆ ਇਸ ਦੇ ਵਿੱਚ ਪੈ ਜਾਂਦਾ ਆ। ਸੋ 3 ਵੱਖੋ ਵੱਖਰੇ ਬਿੱਲ ਜਿਸ ਦੇ ਤਹਿਤ 2 ਜਿਹੜੇ ਵੱਡੇ ਫੰਡਿੰਗ ਮੈਜਰਸ ਹੋਣਗੇ, ਜਿਨ੍ਹਾਂ ਡਿਪਾਰਟਮੈਂਟ ਆਫ ਡਿਫੈਂਸ, ਹੈਲਥ ਐਂਡ ਹਿਊਮਨ ਸਰਵਿਸਿਜ਼, ਲੇਬਰ ਐਂਡ ਐਜੂਕੇਸ਼ਨ, ਉਹਨਾਂ ਨੂੰ ਕੀਤਾ ਜਾਊਗਾ ਫੰਡ। ਫਿਰ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ IRS, ਹੋਮਲੈਂਡ ਸਿਕਿਉਰਿਟੀ, ਸਟੇਟ ਟਰਾਂਸਪੋਰਟੇਸ਼ਨ, ਟ੍ਰੈਜਰੀ, ਹਾਊਸਿੰਗ ਤੇ ਅਰਬਨ ਡਿਵੈਲਪਮੈਂਟ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬਿੱਲਾਂ ਦੇ ਵਿੱਚ ਜਿਹੜੀ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ 3 ਬਿੱਲ ਜਿਹੜੇ ਆ ਉਹ ਲਿਆਂਦੇ ਗਏ ਆ। ਸੋ ਲਾ ਮੇਕਰਸ ਡੀਲ ਜਿਹੜੀ ਇਹਨਾਂ ਦੀ ਇਹਨਾਂ 3 ਬਿੱਲਾਂ ਦੇ ਉੱਤੇ ਬਣ ਚੁੱਕੀ ਆ। ਸੋ ਹੋਪਫੁਲੀ ਜਲਦ ਜਿਹੜੇ ਉਹ ਪਾਸ ਹੋ ਜਾਣਗੇ, ਤੇ ਜੇ ਪਾਸ ਹੁੰਦੇ ਆ ਤੇ ਅਮਰੀਕਨ ਸਰਕਾਰ ਜਿਹੜੀ ਉਹ ਚੱਲਦੀ ਰਹੂਗੀ, ਸ਼ਟਡਾਊਨ ਦੇ ਬੱਦਲ ਛੱਟ ਜਾਣਗੇ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਜਿਹੜੇ 3 ਬਿੱਲ ਆ ਸਪੈਂਡਿੰਗ ਪੈਕੇਜ ਦੇ ਉਹਦੇ ਉੱਤੇ ਜ਼ਰੂਰ ਥੋੜੀ ਜਿਹੀ ਗੱਲਬਾਤ ਕਰ ਦਿੰਦੇ ਆ ਤੇ ਫਿਰ ਆਪਾਂ ਸਰੋਤਿਆਂ ਤੋਂ ਮਾਫੀ ਮੰਗਾਂਗੇ। ਜੀ ਇਜਾਜ਼ਤ ਲੈਂਦੇ ਹਾਂ ਫਿਰ। ਸੋ 3 ਬਿੱਲ ਜਿਹੜੇ ਫੰਡਿੰਗ ਪੈਕੇਜ ਦੇ ਆ ਉਹ ਰਿਲੀਜ਼ ਕੀਤੇ ਗਏ ਹਾਊਸ ਤੇ ਸੈਨੇਟ ਦੇ ਵਿੱਚ। ਕਹਿੰਦੇ ਵੀ ਇਹ ਬ੍ਰੇਕ ਥਰੂ ਸਾਹਮਣੇ ਜਿਹੜਾ ਉਹ ਆਇਆ ਆ। ਅਪਰੋਪਰੀਏਟਰਸ ਕਹਿੰਦੇ ਵੀ ਟੈਕਸਟ ਉਹਨਾਂ ਨੇ ਜਾਰੀ ਜਿਹੜਾ ਉਹ ਕੀਤਾ 30 ਜਨਵਰੀ ਨੂੰ, ਕਿਉਂਕਿ ਫਿਰ ਗਵਰਨਮੈਂਟ ਦੀ ਸ਼ਟਡਾਊਨ ਹੈਗੀ ਆ ਨਾ, ਸੋ ਉਹਦੇ ਕਰਕੇ ਫਿਰ ਮਸਲਾ ਦੁਬਾਰਾ ਜਿਹੜਾ ਉਹ ਬਣ ਸਕਦਾ। ਅੱਗੇ ਰਿਕਾਰਡ ਤੋੜ 40 ਦਿਨਾਂ ਤੋਂ ਵੱਧ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਬੰਦ ਰਹੀ ਆ, ਕਿਉਂਕਿ ਸਮਝੌਤਾ ਆਪਸ 'ਚ ਨਹੀਂ ਹੋਇਆ, ਪਰ ਇਵੈਂਚੁਅਲੀ ਫਿਰ ਸਮਝੌਤਾ ਹੋਇਆ ਸੀ। ਫਿਰ ਕੁਛ ਕੁ ਟਾਈਮ ਦੇ ਲਈ ਇਹ ਹੁਣ ਸਰਕਾਰ ਖੁੱਲੀ ਸੀਗੀ। ਪਰ ਕਹਿੰਦੇ ਵੀ ਇਹ ਜਿਹੜਾ ਲੈਜਿਸਲੇਸ਼ਨ ਹੈ ਇਸ ਦੇ ਨਾਲ ਐਨਰਜੀ ਦਾ ਡਿਪਾਰਟਮੈਂਟ, ਕਾਮਰਸ ਦਾ ਡਿਪਾਰਟਮੈਂਟ, ਇੰਟੀਰੀਅਰ ਦਾ ਤੇ ਜਸਟਿਸ ਡਿਪਾਰਟਮੈਂਟ ਤੇ ਵਾਟਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ। ਤੇ ਇਹਦੇ ਵਿੱਚ 30 ਸਤੰਬਰ ਤੱਕ, ਐਂਡ ਆਫ ਕਰੰਟ ਫਿਸਕਲ ਈਅਰ, ਉਦੋਂ ਤੱਕ ਹੋਊਗਾ। ਇਹ ਕੰਪਰੋਮਾਈਜ਼ ਕਹਿੰਦੇ ਵੀ ਹੋਇਆ ਆ, ਨੈਗੋਸ਼ੀਏਸ਼ਨਸ ਕੀਤੀਆਂ ਹਾਊਸ ਤੇ ਸੈਨੇਟ ਦੀ ਅਪਰੋਪਰੀਏਟਰਸ ਆ ਉਹਨਾਂ ਦੇ ਜਿਹੜੇ ਉਹ ਦੁਆਰਾ। GOP ਦੇ ਲੀਡਰਸ ਜਿਹੜੇ ਕਹਿੰਦੇ ਵੀ ਪਲਾਨ ਬਣਾ ਰਹੇ ਸੀਗੇ ਵੀ ਵੋਟਸ ਇਕੱਠੀਆਂ ਜਿਹੜੀਆਂ ਉਹ ਕਰਨ ਦੇ ਲਈ, ਤਾਂ ਜੋ ਪੈਕੇਜ ਨੂੰ ਹਾਊਸ ਫਲੋਰ ਦੇ ਉੱਤੇ ਆਉਂਦੇ ਵੀਰਵਾਰ ਨੂੰ ਪੇਸ਼ ਜਿਹੜਾ ਉਹ ਕੀਤਾ ਜਾ ਸਕੇ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਜਿਹੜਾ ਪੈਸੇਜ ਆ ਇਹ ਜ਼ਰੂਰੀ ਆ, ਵੀ ਨਹੀਂ ਤਾਂ ਫਿਰ ਓਮਨੀ ਬੱਸ ਬਿੱਲ ਜਿਹੜਾ ਬਲੋਟਡ ਆ, ਜਿਹਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਐਡ ਕੀਤਾ ਗਿਆ ਹੁੰਦਾ ਆ, ਵੀ ਉਹਨੂੰ ਪਾਸ ਕਰਾਉਣ ਦਾ ਫਿਰ ਰੌਲਾ ਆ ਇਸ ਦੇ ਵਿੱਚ ਪੈ ਜਾਂਦਾ ਆ। ਸੋ 3 ਵੱਖੋ ਵੱਖਰੇ ਬਿੱਲ ਜਿਸ ਦੇ ਤਹਿਤ 2 ਜਿਹੜੇ ਵੱਡੇ ਫੰਡਿੰਗ ਮੈਜਰਸ ਹੋਣਗੇ, ਜਿਨ੍ਹਾਂ ਡਿਪਾਰਟਮੈਂਟ ਆਫ ਡਿਫੈਂਸ, ਹੈਲਥ ਐਂਡ ਹਿਊਮਨ ਸਰਵਿਸਿਜ਼, ਲੇਬਰ ਐਂਡ ਐਜੂਕੇਸ਼ਨ, ਉਹਨਾਂ ਨੂੰ ਕੀਤਾ ਜਾਊਗਾ ਫੰਡ। ਫਿਰ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ IRS, ਹੋਮਲੈਂਡ ਸਿਕਿਉਰਿਟੀ, ਸਟੇਟ ਟਰਾਂਸਪੋਰਟੇਸ਼ਨ, ਟ੍ਰੈਜਰੀ, ਹਾਊਸਿੰਗ ਤੇ ਅਰਬਨ ਡਿਵੈਲਪਮੈਂਟ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬਿੱਲਾਂ ਦੇ ਵਿੱਚ ਜਿਹੜੀ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ 3 ਬਿੱਲ ਜਿਹੜੇ ਆ ਉਹ ਲਿਆਂਦੇ ਗਏ ਆ।
ਸੋ ਲਾ ਮੇਕਰਸ ਡੀਲ ਜਿਹੜੀ ਇਹਨਾਂ ਦੀ ਇਹਨਾਂ ਤਿੰਨਾਂ ਬਿੱਲਾਂ ਦੇ ਉੱਤੇ ਬਣ ਚੁੱਕੀ ਆ। ਸੋ ਹੋਪਫੁਲੀ ਜਲਦ ਜਿਹੜੇ ਉਹ ਪਾਸ ਹੋ ਜਾਣਗੇ, ਤੇ ਜੇ ਪਾਸ ਹੁੰਦੇ ਆ ਤੇ ਅਮਰੀਕਨ ਸਰਕਾਰ ਜਿਹੜੀ ਉਹ ਚੱਲਦੀ ਰਹੂਗੀ, ਸ਼ਟ ਡਾਊਨ ਦੇ ਬੱਦਲ ਛੱਟ ਜਾਣਗੇ।